नहीं वैसे अच्छा किया ਕਾਹਦਾ ਜਿਹੜਾ ਤੁਸੀਂ ਨਾ ਉਹ ਵੀ ਸਾਲਾ ਉਂਗਲਾਂ ਸੁੰਘਣ ਦਿਆ ਹੁਣ ਗਾਣੇ ਚ ਬਾਤ ਆ ਰਹੀ ਸੀ ਅੱਛਾ ਅੱਛਾ ਗਾਣੇ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀਆਂ ਸਲਾਮ ਦੁਆ ਇਦਾਂ ਲੈਂਦੇ ਜਿਵੇਂ ਮੁੜ ਕੇ ਕੰਜਰਖਾਨਾ ਕਰਨਾ ਹੀ ਆਸਲਾਮ ਕੀ ਮਸਲਾ ਹੈ ਤੇਰਾ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਐ ਚੁਗਲੀ ਕਰਕੇ ਨਾ ਮੈਂ ਵੀ ਐ ਚੁਗਲੀ ਕਰਾਂਗੀ ਚਲੋ ਜੇ ਤੁਸੀਂ ਉਂਗਲ ਕਰੋਗੇ ਫਿਰ ਅਸੀਂ ਤਾਂ ਫਿਰ ਆਪ ਹੀ ਚੱਪੇ ਵੱਲ ਨੂੰ ਜਾਣਾ ਹੈ ਮੈਂ ਤੁਹਾਨੂੰ ਜਿਹੜੀ ਗੱਲ ਸਮਝਾ ਰਿਹਾ ਮੁੰਡਿਆ ਇਹ ਜਿਹੜੀ ਹੈ ਨਾ ਇਹ ਦੇ ਗੱਲ ਸੁਣ ਲਾ ਕਾਕਾ ਜੀ ਆ ਇਹ ਫਰੇਮ ਜਿਹੜਾ ਨਾ ਇਹ ਇਸ ਟਾਈਮ ਡਿਮਾਂਡ ਹੈ ਲੋਕਾਂ ਦੀ ਇਹ ਡਿਮਾਂਡ ਇਹਦੇ ਕੋ ਪਤਾ ਕਰ ਉਤਰੇ ਦਾ ਪਤਾ ਕਰ ਤੇ ਕਾਰੋਬਾਰ ਦਾ ਪਤਾ ਕਰ ਕਾਰੋਬਾਰ ਨਹੀਂ ਮੈਂ ਨਾਲ ਵਾਲੇ ਕੋਠੇ ਤੇ ਕੰਮ ਕਰਨੀ ਆ ਨਾਲ ਵਾਲੇ ਕੋਠੇ ਤੇ ਵੀ ਤੇ ਕੰਮ ਕਰਦੀਆਂ ਵਿੱਚ ਕਿਤੇ ਟਾਈਮ ਕੱਢ ਕੇ ਇੱਧਰ ਵੀ ਕੰਮ ਕਰ ਜਾ ਕਰ ਨਹੀਂ ਉੱਥੇ ਬੰਦੇ ਨਹੀਂ ਨਾ ਆਂਦੇ ਚੱਜਦੇ ਉੱਥੇ ਬੰਦੇ ਵੇ ਇੱਧਰ ਬੰਦੇ ਆਂਦੇ ਨਾ ਇਸ ਲਈ ਇੱਧਰ ਆਏ ਇੱਧਰ ਤੇ ਬੰਦੇ ਯਾਮਿਆਂ ਤੇ ਆਉਂਦੇ ਯਾਮਿਆਂ ਤੇ ਦੋਜੀ ਆਉਂਦੇ ਏਡੇ ਪਲੇ ਦੋਜੀ ਆਉਂਦੇ ਆ ਔਰ ਦੋ ਜੀ ਆਉਂਦੇ ਆ ਉਹ ਕੀ ਕਰਨ ਕੀ ਆਂਦੇ ਨੇ ਹਾਂਜੀ ਕੀ ਕਰਨ ਆਂਦੇ ਨੇ ਬਸ ਤੁਹਾਨੂੰ ਪਤਾ ਹੀ ਕੰਮ ਹੀ ਹੈ ਦੁੱਧ ਦਾ ਉਹਨਾਂ ਦਾ ਉਹ ਯਾਮੇ ਦੀ ਵੱਧ ਵੀ ਨਹੀਂ ਕਰਨ ਆਉਂਦੇ ਕਿੱਥੇ ਆਇਆ ਗੁੱਜਰ ਹਾਂ ਅਸੀਂ ਗੁਜ਼ਰ ਨਹੀਂ ਗਏ ਹੈ ਲੇਕਿਨ ਤੁਸੀਂ ਜਿੱਥੇ ਆ ਗਏ ਹੋ ਨਾ ਸਾਨੂੰ ਆਪ ਕਿਸੇ ਕਾਰੀਗਰ ਦੀ ਲੋੜ ਸੀ ਕਿਉਂਕਿ ਅਸੀਂ ਨਾ ਨਵਾਂ ਕੋਠਾ ਜਿਹੜਾ ਨੂੰ ਓਪਨ ਕਰ ਰਹੇ ਹਾਂ ਅਸੀਂ ਕੋਈ ਨਾਲ ਸਕੀਮ ਰੱਖਣੀ ਚਾਹੁੰਦੇ ਹਾਂ ਕਿਹੜੀ ਅਸੀਂ ਨਾਲ ਕੋਈ ਰਹਿਤਾ ਸਲਾਦ ਦੇਣਾ ਚਾਹੁੰਦੇ ਹਾਂ ਤਾਂ ਕਿ ਤਮਾਸ਼ਬੀਨ ਦਾ ਸੀਨਾ ਨਾ ਸੜੇ ਅਸੀਂ ਇੱਥੇ ਤਮਾਵਾ ਦਿੰਦਾ ਬਾਹਰ ਜਾ ਅੱਛਾ ਹੈ ਕੋਈ ਬੰਦੇ ਆਏ ਇੱਧਰ ਇੱਥੇ ਅਸੀਂ ਸਕੀਮ ਕੱਢੀ ਹੈ ਜੀ ਕਿਹੜੀ 18 ਸਾਲਾਂ ਦੀ ਬੱਚੀ ਦੇ ਨਾਲ ਹਾਂ 22 ਸਾਲ ਦਾ ਖੁਸਰਾ ਮੁਫਤ ਦੇਖੋ ਜੀ ਖੁਸਰਾ ਅਸੀਂ ਤਾਂ ਦੇ ਰਹੇ ਖੁਸਰਾ ਪੂਰਾ ਆਪਣੇ ਕੰਮ ਨਾਲ ਸੰਸੀਅਰ ਉਹਦਾ ਮਿਹਨਤ ਪੂਰੀ ਕਰਦਾ ਅੱਛਾ ਬਾਅਦ ਚੋਂ ਲੱਤਾਂ ਵੀ ਕੁੱਟਦਾ ਅੱਧਾ ਕਿਲੋ ਤੇਲ ਤਾਂ ਤੁਹਾਡੀ ਪਿੰਨੀਆਂ ਨੂੰ ਲਾ ਜਾਂਦਾ ਫਿਰ ਵਧਿਆ ਤੇਲ ਤੁਹਾਡੇ ਸਿਰ 'ਚ ਪਾ ਜਾਂਦਾ ਗੱਲ ਹੈ ਕਿ ਉਹ ਪਿੰਨੀਆਂ ਪੁਰੀਆਂ ਵੀ ਕੰਮ ਹੁੰਦਾ ਦੇਖੋ ਜੀ ਪਿੰਨੀਆਂ ਨਹੀਂ ਆਉਂਦਾ ਬਾਕੀ ਜਗ੍ਹਾ ਤੇ ਤਾਂ ਮੌਸਮ ਸਾਉਣ ਭਾਦੋਂ ਦਾ ਐਂ ਲੱਗਦਾ ਜਿਵੇਂ ਪਹਿਲੇ ਲੱਗਿਆ ਇਹ ਮੌਸਮ ਇਦਾਂ ਦਾ ਨਾ ਮੌਸਮ ਨਹੀਂ ਅੱਧਾ ਕਿਲੋ ਤੇਲ ਕਿਉਂ ਲੱਗਦਾ ਉਹ ਤਿੰਨੇ ਹੀ ਪਿੰਨੀਆਂ ਨੂੰ ਲੱਗਦਾ ਨਾ ਕਿਹੜੀਆਂ ਤਿੰਨ ਪਿੰਨੀਆਂ ਮੈਂ ਤਾਂ ਦੋ ਸਮਝੀਆਂ ਸੀ ਉਹ ਇੱਕ ਚੌਲਾਂ ਦੀਆਂ ਪਿੰਨੀਆਂ ਹੁੰਦੀਆਂ ਤੀਸਰੀ ਉਹ ਚੋਲਾਂ ਦੀਆਂ ਨਹੀਂ ਹੁੰਦੀਆਂ ਵੀਰੇ ਉਹ ਚੋਰਾਂ ਦੀਆਂ ਹੁੰਦੀਆਂ ਤੀਸਰੀ ਪਿੰਨੀ ਦਿਖਾਓ ਦੇਖੋ ਇਹ ਤੀਜੀ ਪਿੰਨੀ ਹੈ ਜਿਹੜੀ ਉਹ ਕਿਤੇ ਮੁਕੱਦਰਾਂ ਨਾਲ ਹੀ ਲੱਭਦੀ ਹੈ ਤੇਰੇ ਸ਼ਹਿਰ ਦੇ ਮੁਤਾਬਕ ਤੇ ਕੋਈ ਤੀਸਰੀ ਹੋਣੀ ਨਹੀਂ ਸਾਡੀਆਂ ਦੋ ਜਿਹੜੀਆਂ ਨਾ ਉਹ ਹੀ ਬੜੀਆਂ ਮਾੜੀਆਂ ਪਿੰਨੀਆਂ ਵਾ ਅੱਛਾ ਹਾਂ ਇਹ ਕੰਮ ਹੀ ਇਦਾਂ ਦਾ ਵਿੱਚ ਪਿੰਨੀਆਂ ਰਹਿ ਜਾਂਦੀਆਂ ਤੇ ਗੱਲ ਆਏ ਬੰਦੇ ਇੱਥੇ ਤਮਾਸ਼ਬੀਨ ਆਏ ਨੇ ਸਾਡੇ ਕੋਲ ਅੱਛਾ। ਲੇਕਿਨ ਤਮਾਸ਼ਬੀਨ ਸਾਡੇ ਨਾਲ ਕਰਕੇ ਫਰਾਡ ਕੀ ਫਰਾਡ ਕਰ ਗਏ ਉਹਨਾਂ ਕੋਲ ਅਸੀਂ ਪੈਸੇ ਮੰਗੇ ਪੈਸੇ ਪੂਸੇ ਉਹਨਾਂ ਕੋਲ ਹੈ ਨਹੀਂ ਮੁਫਤ ਵਾਲਾ ਕੋਈ ਕੰਮ ਨਹੀਂ ਕਰਨਾ ਮੁਫਤ ਵਾਲਾ ਤੇ ਕਰਨਾ ਹੀ ਨਹੀਂ ਮੁਫਤ ਵਾਲਾ ਅਸੀਂ ਕਿਉਂ ਕਰਨਾ ਪੈਸੇ ਲੈ। ਅਸੀਂ ਤਾਂ ਬਕਾਇਦਾ ਕੁੜੀਆਂ ਦੇ ਸਕੈਨਰ ਲਾਏ ਨੇ ਸਾਡੇ ਤੋਂ ਲੈਦਾ ਨਾ ਦਿਹਾੜੀ ਲਾ ਲੈਣ ਕਿਤੇ ਹੈ ਅੱਛਾ ਮੇਰੀ ਗੱਲ ਸੁਣ ਇਹ ਪਿੰਨੀਆਂ ਕਿਉਂ ਲੈਂਦੀਆਂ ਇਹ ਬੰਦਿਆਂ ਦੀਆਂ ਪਿੰਨੀਆਂ ਇਸ ਲਈ ਰਹਿ ਜਾਂਦੀਆਂ ਕਿਉਂਕਿ ਇਹ ਥੱਲੇ ਹੁੰਦੀਆਂ ਵਾ ਜਿਹੜੀ ਉੱਪਰ ਪਿੰਨੀਆਂ ਹੁੰਦੀਆਂ ਉਹ ਘੁੱਟਣ ਵਾਲੀਆਂ ਹੁੰਦੀਆਂ ਹੈ ਗੱਲ ਹੈ ਕਿ ਤੁਹਾਡਾ ਫਿਕਰ ਜਿਹੜਾ ਨਾ ਉਹ ਇੱਥੇ ਤੁਸੀਂ ਆ ਗਏ ਹੋ ਨਾ ਇੱਥੇ ਤੁਸੀਂ ਸਾਡੇ ਕੋਲ ਜੌਬ ਕਰੋ ਅੱਛਾ ਇੱਥੇ ਤੁਸੀਂ ਸਾਡੇ ਕੋਲ ਪੈਸੇ ਕਿੰਨੇ ਦੋਗੇ ਪੈਸੇ ਤੁਸੀਂ ਆਪ ਹੀ ਅਗਲੇ ਕੋਲ ਲੈ ਜਾਣੇ ਨੇ ਸਾਰੇ ਹੀ ਲੈ ਜਾਣੇ ਨੇ ਤੁਸੀਂ ਤੁਹਾਡੇ ਪੈਸੇ ਕੋਲ ਲੈਣੇ ਮੈਂ ਆਪਣੇ ਕੋਲ ਕਿਉਂ ਲਵਾਂਗੀ ਅਸੀਂ ਪੈਸੇ ਦੇਾਂਗੇ ਜਿਹੜੇ ਤੁਸੀਂ ਸਾਡੇ ਨਾਲ ਮੁੱਕਲੋਗੇ ਨਾ ਹਾਂਜੀ। ਉਹਦੇ ਵਿੱਚੋਂ ਤੁਸੀਂ ਤੁਹਾਡਾ ਦਿਲ ਕਰੇ ਸਾਨੂੰ ਦੇ ਦੇਣਾ ਪਹਿਲੇ ਬੰਦਾ ਬੁਲਾਓ ਘੰਟਿਆਂ ਦੇ ਹਿਸਾਬ ਨਾਲ ਪੈਸੇ ਆ ਜੀ ਇੱਥੇ ਘੰਟਾ ਲਾਵਾਂਗੀ ਹਾਂਜੀ ਇੱਕ ਇੱਕ ਘੰਟੇ ਦੇ ਪੈਸੇ ਦੇ ਹਿਸਾਬ ਨਾਲ ਪੈਸੇ ਆ ਬੰਦਾ ਬੁਲਾਓ ਬੰਦਾ ਭਾਈ ਹਾਂਜੀ। ਯਾਰ ਬੰਦਾ ਤੇ ਕੋਠੇ ਤੇ ਕੋਈ ਵੀ ਨਹੀਂ ਹੈਗਾ ਸਾਰੇ ਤੇ ਚਵਲ ਇਹ ਕੌਣ ਹੈ ਇਹ ਰਕਸ਼ਾ ਧੋਣ ਦੇ ਆ ਅੰਦਰ ਇਹ ਬੰਦੇ ਨੇ ਇਹ ਜੀ ਕੌਣ ਹੈ ਇਹ ਕਿਹਦੀ ਲੈ ਕੇ ਆਇਓ ਵੇਟ ਪਲੀਜ਼ ਆਪਣੇ ਆਪਣੇ ਪਛਾਣ ਕਿਤੇ ਨਿਕਲੋ ਇਹ ਕੁੜੀ ਇਹ ਤੁਰ ਕੇ ਦਿਖਾਈ ਤੇਰਾ ਇਹ ਦੇਖੋ ਆ ਸ਼ਲਵਾਰ ਇਹਦੀ ਦੇ ਇਹ ਪਾ ਲਓ ਲਿਆਓ ਮੈਂ ਧੋ ਦੇ ਇਹ ਪਾ ਇਹ ਸ਼ਲਵਾਰ ਪਾਉਣ ਦਾ ਕੋਈ ਫਾਇਦਾ ਬਚ ਗਿਆ ਯਾਰ ਜੀ ਇਹ ਸ਼ਲਵਾਰ ਪਾਉਣ ਦਾ ਕੋਈ ਫਾਇਦਾ ਨਹੀਂ ਇਹ ਪਾਈ ਨਾ ਪਾਈ ਇੱਕੋ ਜੀ ਹੈ ਪਾਰਟੀ ਓ ਸ਼ੀਫੇ ਮੈਨੂੰ ਜਿੱਥੋਂ ਤਾਂ ਤੱਕ ਤੇਰਾ ਕੀ ਮਸਲਾ ਹੈ ਇੱਥੇ ਸਾਡੇ ਕੋਲ ਉਹਨਾਂ ਨੇ ਕੰਮ ਤਲਵਾ ਲਿਆ ਸਾਡੇ ਕੋਲ ਮਾਇਆ ਵਾਲੀਆਂ ਫੇਰ ਸਲਵਾਰਾਂ ਦਵਾਈ ਲੈਂਦੇ ਇੰਨੀ ਪੱਕੀ ਮਾਇਆ ਅਸੀਂ ਤਾਂ ਰਗੜ ਕੇ ਮਾਰ ਗਏ ਹਾਂ ਜਲਦੀ ਕੋਈ ਮਾੜਾ ਮੋਟਾ ਕੋਈ ਰੁਪਈਆ 300 ਹੀ ਲਾਇਆ ਰਕਸ਼ਾ ਹੀ ਕਰਾ ਲਈਏ ਸਭ ਖੱਤੀ ਅਟੌਰੀ ਨਾ ਕਰ ਪਰ ਚੌਧਰੀ ਕਾ ਦਾ ਚੂੜਾ ਹੋਇਆ ਪਿਆ ਹੁੰਦਾ ਇਹ ਗੱਲ ਕਰ ਨਹੀਂ ਇਹ ਕੱਪੜੇ ਧੋਣੇ ਦਾ ਕੰਮ ਸ਼ੁਰੂ ਕਰ ਹਲੋ ਸ਼ੀਬਿਆ
ਆ ਜਾ ਯਾਰ ਉਹ ਟਿਸ਼ੂ ਚ ਸਾਡੇ ਕੋਲ ਚੁਕਾਉਂਦੇ ਚਕਨਾਹਟ ਵਾਲੇ ਆ ਸਾਨੂੰ ਕਹਿੰਦੇ ਪਾਵੇ ਖਾਦੇ ਆ ਤੇ ਵਿੱਚ ਛਿੰਦੀਆਂ ਆਉਂਦੀਆਂ ਨਿੱਕੀਆਂ ਆ ਜਾ ਰਿਕਸ਼ੇ 'ਚ ਬਾਹਰ ਸੌਂਦੇ ਇਹ ਕੌਣ ਹੈ? ਇਹ ਦੋਵੇਂ ਅਸੀਂ ਜੀ ਕੰਜਰ ਡਾਡੇ ਆ ਡਾਡੇ ਡਾਡੇ ਕਿਉਂ ਨਾ ਹੁਣ ਕਿਉਂ ਉਹਨਾਂ ਕੋ ਮਾਲ ਠੀਕ ਹੈ ਮਾਲ ਠੀਕ ਹੈ ਔਰ ਸਾਣੇ ਦੇ ਛਾੜੇ ਨਹੀਂ ਹੁੰਦੇ ਉਹ ਵੀ ਚਿਪ ਕਰਦੇ ਆ ਇਹਨਾਂ ਤਾਂ ਬੈਲੈਂਸ ਹੀ ਨਹੀਂ ਜਿੰਨੀ ਗੱਲ ਕਰ ਰਿਹਾ ਉਦੋਂ ਹੀ ਬੰਦ ਕਰ ਗਿਆ ਸੀ ਹੈਦੇ ਵਾਲਿਆ ਮਸਤਾ ਨਹੀਂ ਇਹ ਕੌਣ ਹੈ? ਕੌਣ ਹੈ? आजा फकीर से ना ए फकीर ਤੋਬਾ ਕਿਦੇ ਕਾਲੇ तुम निकल जाओ मेरी जिंदगी से उन्होंने ते सानू मुंह नहीं लाया ਆ ਸਾਨੂੰ ਤਾਂ ਤਾਂ ਇਹਨੂੰ ਆਪਣੀ ਇਹ ਕੌਣ ਹੈ ਕਾਲੇ ਉਸਤਾਦ ਜੀ? ਇਹ ਆ ਜਾਂਦੇ ਮਿੱਠੂ ਚੌਲਾਂ ਦੀਆਂ ਦੇਗਾਂ ਨੇ ਗੱਲ ਇਹ ठीक ਇਹ ਜਿਹੜੀ ਖਵਾਤੀਨ ਹੈ ਨਾ तेरे ਇਹ ਹੁਣ ਸਾਡੇ ਕੋਲ तेरे पकाने में के तू जांदा क्यों नहीं करता ਕਿਤੇ ਕਾਲੇ ਨੇ ਇਹ ਕਿਦਾ ਕਾਲਾ कौन कौन ਤੇਰਾ ਮੂੰਹ ਐਡਾ ਕਾਲਾ ਕਿੰਨਾ ਕਾਲਾ ओ ਹੈ? जा काम कर ਹਾਂ मुंह एडा काला ते ओ किडा काला ਹਾਂ हुन तेरे दर्शन दी खातर सज्जे खब्बे चांदी दे वर्ग लवा ना ਫਿਰ ਚਾਂਦੀ ਦੇ ਵਰਕ ਉੱਥੇ ਵੀ ਲਵਾ ਚਾਂਦੀ ਦੇ ਵਰਕ ਇਹਨੂੰ ਬੁਖਾਰ ਚੜਿਆ ਤੇ ਡਾਕਟਰ ਕਹਿੰਦਾ ਤੇਰੇ ਚੂਲੇ ਤੇ ਟੀਕਾ ਲੱਗਣਾ ਫਿਰ ਤੇ ਚੂਲੇ ਤੇ ਇਹਨਾਂ ਨੇ ਉਹਨੇ ਪਹਿਲੀ ਮੋਰੀ ਜੀ ਲਾਤਾ ਇਹ ਸਹੀ ਹੋਇਆ? तकलीफ तो मैं तकलीफ हां ਹਾਂ उन्हें टीका लाया मैंने थोड़ी तकलीफ हुई मेरे को एंजॉय आ गया और डॉक्टर बड़े सियाने लोग होंगे ने पढ़े लिखे होंगे डॉक्टर बड़े एक डॉक्टर मैंने कहता सिगरेट छड़ दे तेरी जिंदगी बढ़ जाएगी ਅੱਛਾ मैं एक दिन सिगरेट ना पीता तो दिन मुक्का ही ना आ गया मैं क्या बड़े सियाने होंगे डॉक्टर ਸ਼ਰਾਬ ਦੀ ਪੂਰੀ ਬੋਤਲ ਪੀ ਗਿਆ ਤੇ ਕੁਝ ਵੀ ਨਹੀਂ ਹੋਇਆ ਫਿਰ? ਲੱਸੀ ਪੀ ਕੇ ਕੰਧ 'ਚ ਵੱਜ ਗਏ इन्हें कहते हैं बिल में नशा जिंदगी च 2 टाइम शराब पीना बस ਅੱਛਾ ਜੀ ਉਹ ਕਿਹੜੇ ਟਾਈਮ एक ਜਦੋਂ ਮੀਂਹ ਪੈਂਦਾ ਅੱਛਾ ਤੇ ਇੱਕ ਜਦੋਂ ਨਹੀਂ ਪੈਂਦਾ ਹੋਰ ਮੈਂ ਨਹੀਂ ਅੱਛਾ ਇਦਾਂ ਦਾ ਬੰਦਾ 8 ਘੰਟੇ ਬਾਰਿਸ਼ ਨਾ ਬੰਦ ਹੋਵੇ ਤੇ ਇਦਾਂ ਦਾ ਬੰਦਾ ਥੱਲੇ ਮੂੰਹ ਤੋਂ ਤਾਂ ਮੂੰਹ ਕਰਕੇ ਨਾ ਤਰਾਜ਼ ਕਰਨ ਲੱਗ ਪੈਂਦਾ ਹੁੰਦਾ ਮਰਜੀ ਆ ਆਏ ਅੱਜ ਸਾਰਾ ਦਿਨ ਪੈਣੀ ਆ ਪਤਾ ਵੀ ਆ ਵੀ ਘਰ ਨਹੀਂ ਮਾਵਾ ਹਜੇ ਵੀ ਪਈ ਜਾਂਦੀ ਚਲੋ ਉਸਤਾਦ ਜੀ ਮੇਰੇ ਨਾਲ ਠੀਕ ਆ? आजा फकीर साहब ਨਜ਼ੀਰ ਸਾਹਿਬ ਕੁੜੀ ਵੀ ਖਲੋਤੀ ਨਹੀਂ ओ ਸਾਡੇ यार इन्हां दी छੱਡ पा ਪਤਾ ਨਹੀਂ ਕੀ ਗੱਲ ਕਰਦਾ ਤੂੰ ਉਹਦੇ ਨਾਲ ਉਹੀ ਗੱਲ ਦੂਰ ਕਰਨਾ ਮੈਂ ਨਾ ਵਾ ਕਿ ਦੂਰ ਕੱਲ ਹੀ ਕਰਨਾ ਵਾ ਉੱਥੇ ਪਰੇ ਹੋ ਕੇ ਖਲੋ ਮੈਂ ਕਿਹਾ ਤੁਹਾਡੇ ਨਾਲ ਮੈਂ ਬਹੁਤ ਪਿਆਰ ਕਰਦੀ ਆ ਨਹੀਂ ਮੈਨੂੰ ਪਤਾ ਵਾ ਮੈਂ ਕਿਹਾ ਉੱਥੇ ਦੁੱਧ ਨੂੰ ਹੱਥ ਫੇਰ ਹੋਣੀ ਦੇ ਮੈਂ ਕਿਹਾ ਮੈਨੂੰ ਛੱਡਿਓ ਨਾ ਕਦੀ ਵੀ ਮੈਂ ਤਾਂ ਛਡਾਉਣਾ ਵੀ ਨਹੀਂ ਹੈ ਤੁਸੀਂ ਆਪਣਾ ਕਾਹਦੀ ਟੈਕ ਕੀ ਤੈਨੂੰ ਮਸਲਾ ਕੀ ਬਾਬਾ ਬੈਠਾ ਕੀ ਇਹ ਕੀ ਹੋ ਰਿਹਾ? ਕੁਛ ਨਹੀਂ ਹੈ ਇਹ ਕੀ ਹੋ ਰਿਹਾ ਸੀ? ਕੁਛ ਵੀ ਨਹੀਂ ਉਹਦੀ ਨਸੀਰ ਪੁੱਟੀ ਸੀ ਮਾਮਲਾ ਦੁਨੀਆ ਸੀ ਜਾਂ ਸੌਂ ਕੇ ਵੇਲਾ ਤੱਕ ਤੇ ਦੁਨੀਆ ਸੀ ਹਾਂਜੀ ਬੇੜਾ ਤਾਜੇ ਖਾਣਾ ਖਰਾਬਾ ਕੁੜ ਚੁੱਕੇ ਹੋ ਨਹੀਂ ਉਹ ਨਾ ਉਹ ਕਹਿੰਦੀ ਸੀ ਮੈਨੂੰ ਜਾਚ ਸਿਖਾ ਮੈਂ ਘੁੰਡ ਚੁੱਕਣ ਦੀ ਨਹੀਂ ਬੀਬੀ ਜੀ ਆਦਾ ਕੁੜ ਚੁੱਕੇ ਹਾਂਜੀ ਘੁੰਡ ਚੁੱਕ ਰਿਹਾ ਸੀ ਤੂੰ ਫੇਰ ਵਿਆਹ ਕਰ ਲਿਆ? ਨਹੀਂ ਵਿਆਹ ਨਹੀਂ ਕੀਤਾ ਸਿਰਫ ਘੁੰਡ ਚੁੱਕ ਰਿਹਾ ਸੀ ਖਾਣਾ ਖਰਾਬਾ ਜਦੋਂ ਤੇਰਾ ਮੇਰਾ ਵਿਆਹ ਹੋਇਆ ਸੀ ਉਦੋਂ ਤੂੰ ਕਿਸੇ ਹੋਰ ਨੂੰ ਕਿਹਾ ਸੀ ਕਿ ਕੁੜ ਚੁੱਕ ਰਿਹਾ ਤੇ ਹੁਣ ਤੂੰ ਆਪ ਕੁੜ ਚੁੱਕ ਰਿਹਾ ਨਹੀਂ ਉਦੋਂ ਮੈਨੂੰ ਚੁੱਕਿਆ ਚਕਾਇਆ ਮਿਲਿਆ ਸੀ ਤੁਹਾਨੂੰ ਨਹੀਂ ਪਤਾ ਤੁਸੀਂ ਆ ਕਰਲਿੰਗ ਕੀਤੀ ਹੋਈ ਸੀ ਵਾਲਾਂ ਨੂੰ ਘੁੰਡ ਤੇ ਤੁਸੀਂ ਕੱਢਿਆ ਹੀ ਨਹੀਂ ਸੀ ਐਸੀ ਗੱਲ ਕੋਈ ਨਹੀਂ ਸੀ ਤੂੰ ਵਿਆਹ ਕਰ ਲਿਆ ਵਿਆਹ ਨਹੀਂ ਮੈਂ ਕੀਤਾ ਇਹ ਆਪਣਾ ਮੁਲਾਜ਼ਮ ਨਹੀਂ ਰਹਿਮਤ ਉਹਦੀ ਬੀਵੀ ਆ ਵੇ ਮੈਂ ਤੇਰੀ ਬੁੱਢੀ ਹੈ ਝੂਠ ਕਿਉਂ ਬੋਲਦਾ ਪਿਆ ਹੈ ਇਹ ਏਦਾਂ ਹੀ ਕਹਿੰਦੀ ਤੂੰ ਹਰ ਖਾ ਤੂੰ ਖਾ ਤੂੰ ਇਦਾਂ ਹੀ ਖਾ ਹਰ ਬੰਦੇ ਨੂੰ ਇਦਾਂ ਹੀ ਕਹਿੰਦੀ ਆ ਯਕੀਨ ਮੰਨ ਕੋਈ ਐਸੀ ਗੱਲ ਨਹੀਂ ਇਹਦਾ ਮੈਂ ਸਿਰਫ ਘੁੰਡ ਚੁੱਕਿਆ ਇਹਨੇ ਮੂੰਹ ਹੀ ਮੇਰਾ ਵੇਖਿਆ ਹੋਰ ਕੀ ਵਿਖਾਉਣਾ ਸੀ हां सही है ਓਏ हेलो साहब जी ਓਏ दुध तो छुआरे ਓਏ ਬੇਟੇ ਮੂੰਹ ਤੇਰਾ ਓਏ ਨਹੀਂ ਹਾਏ ਮੈਂ ਮਰ ਗਈ ਦੋ ਛੋੜੇ ਵੀ ਹਾਂਜੀ ਉਹ ਸਾਡੀ ਸਾਲ ਰਾਤ ਵੀ ਤੂੰ ਇੰਜ ਹੀ ਮੰਗਵਾਏ ਸੀ ਦੋ ਛੋੜੇ ਬਾਅਦ ਚ ਸਾਰਾ ਦੁੱਧ ਮੈਨੂੰ ਕੱਲੀ ਨੂੰ ਪੀਣਾ ਪਿਆ ਸੀ ਉਹ ਫਿਰ ਤੁਸੀਂ ਵੀ ਤਾਂ ਲਾੜਾ ਘੋੜੇ ਸਮੇਤ ਮੰਗਿਆ ਸੀ सॉरी मेरी मिस्टेक जेडी मिस्टेक आ मन्नागा ਨਹੀਂ पता की है जहन बड़ा इसने सुहाग रहा था ना ਉਹਦੀ ਵਜ੍ਹਾ ਨਾਲ ਥੋੜਾ ਜਿਹਾ ਮਸਲਾ ਬਹੁਤ ਕੋਈ ਗੱਲ ਨਹੀਂ ਐਸੀ ਗੱਲ ਨਹੀਂ ਆ ਮੈਂ ਵੀ ਇੱਕ ਅੱਧੀ ਸ਼ਾਇਦ ਮੇਰੇ ਕੋਲ ਵੀ ਇਦਾਂ ਦੀ ਜਦੋਂ ਮੈਂ ਵਿਖਾਉਣਾ ਡਰ ਜਾਂਦੀ ਆ ਜੁੱਸਾ ਤਾਂ ਨਹੀਂ ਡਰਨ ਵਾਲਾ ਜੀ ਇਹ ਡਰ ਜਾਂਦੀ ਹੈਲੋ ਡਰ ਜਾਂਦੀ ਸਾਰੀ ਕੀ ਤੁਸੀਂ ਬਦਤਮੀਜ਼ੀ ਹੈ ਉਹ ਡਰ ਜਾਂਦੀ ਤੁਸੀਂ ਹੈ ਹੀ ਝੂਠੇ ਹੋ ਕੀ ਹੈ ਤੁਸੀਂ ਤੇ ਕਿਹਾ ਸੀ ਅੱਧਾ ਕਿਲੋ ਦੁੱਧ ਦਾ ਆਹੋ ਅੱਧਾ ਕਿਲੋ ਆ
ਇਹ ਤੇ 3 ਪਾ ਤੋਂ ਵੀ ਉੱਤੇ ਆ। ਮੈਂ ਕਹਿੰਦਾ ਸੀ ਮੇਰੇ ਕੋਲ ਦੁੱਧ ਸ਼ਿਕਨੀ ਨਾ ਹੋਵੇ। ਉਹ ਤੇ 3 ਪਾ ਦੇ ਉੱਤੇ, ਪਰ ਤੈਨੂੰ ਕਿਹਾ ਸੀ ਕਾੜ ਕੇ ਨਾ ਜਦੋਂ ਅੱਧ ਕਬਾਰ ਆਏ ਜੇ ਉਦੋਂ ਤੂੰ ਮੈਂ ਤੇ ਤੇਰੇ ਨਾਲ ਇਹ ਕੀਤੀ ਸੀ ਗੱਲ, ਮੈਂ ਤੇ ਕਿਹਾ ਹੀ ਨਹੀਂ ਅੱਧਾ ਕਿਲੋ ਵਾਲੀ ਕੋਈ ਗੱਲ। ਸਾਹਿਬ ਜੀ ਮੈਂ ਕਾੜਿਆ ਲੇਕਿਨ ਉਹ ਸੜਿਆ ਨਹੀਂ। ਉਹ ਜਿੱਦਾਂ ਜਿੱਦਾਂ ਮੈਂ ਗਰਮ ਕਰਦਾ ਗਿਆ ਤਣਾਅ ਵੱਧਦਾ ਗਿਆ। ਕਿਹੜਾ ਤਲਾ ਏਦਾਂ ਹੀ ਦੁੱਧ ਨਾ ਫਿਰ ਇੰਜਨ ਚ ਕਰਦਾ ਸੀ। ਓਏ ਐਸੀ ਗੱਲ ਨਹੀਂ ਆ, ਉਹ ਨਾ ਮੈਂ ਜਦੋਂ ਫੇਰਦਾ ਸੀ ਨਾ ਉਹ ਪਊਆ। ਜਦੋਂ ਦੁੱਧ ਨੂੰ ਸੇਕ ਪਵੇ ਨਾ ਤੇ ਤਣਾਅ ਫੜਦਾ ਹੀ ਹੁੰਦਾ ਵਾ। ਉਹਨੂੰ ਉਬਾਲਾ ਕਹੀਦਾ, ਉਬਾਲਾ। ਉਬਾਲੇ ਚੇਂਜ ਤਾਂ ਨਹੀਂ ਹੁੰਦਾ ਜੀ, ਪਰ ਹਲੇ ਦਾ ਹੁਣ ਕੀ ਕਰਨਾ। ਇਹਦਾ ਕੁਝ ਵੀ ਨਹੀਂ ਕਰਨਾ, ਇਹਨੂੰ ਤੂੰ ਆਪਣਾ ਤੂੰ ਨਾ ਚੁੱਕ ਕੀ? ਆਪਣੀ ਸੁਹਾਗ ਨਾਲ ਤੇ ਦਫਾ ਹੋ ਅੰਦਰ। ਜਾਨੂ ਜੀ ਲਿਆਓ ਦੁੱਧ ਮੈਨੂੰ ਫੜਾ ਦਿਓ। ਨਹੀਂ ਦੁੱਧ ਮੈਂ ਹੀ ਫੜਨਾ। ਸਾਹਿਬ ਜੀ ਤੁਸੀਂ ਰਹਿਮ ਦੇ ਲੋ, ਨੇਕ ਦੇ ਲੋ। ਇਹਨੂੰ ਫੜਾਈ ਨਾ, ਇਹ ਚੱਬ ਜਾਂਦਾ ਹੀ। ਤੁਸੀਂ ਰਹਿਮ ਦੇ ਲੋ, ਇਨਸਾਨ ਹੋ ਜੀ। ਹਾਂਜੀ ਆਹ ਤਾਂ ਮੇਰੇ ਨਿਕਾਹ ਚ ਆਏ ਤੇ ਮੇਰੇ ਕੋਲ ਹੀ ਹੈ। ਸਹੀ ਆ, ਇਹ ਤੇ ਸੁਣਿਆ ਨਾ ਰੱਬ ਦਿੰਦਿਆਂ ਨੂੰ ਦਿੰਦਾ। ਬਿਲਕੁਲ ਸਹੀ ਆ। ਆ ਵੀ ਦੇ ਦਿਓ। ਕੀ ਦੇ ਰਾ ਤੈਨੂੰ, ਪੋਤੀ ਦੇ ਆ ਬੱਚਿਆ। ਦੇਖਾ ਆ ਵੇਖਾਂ ਉਹ ਲੈ ਆਇਆ ਗਿਆ। ਖਰਾਬ ਤੇਰਾ ਬੇੜਾ ਦਰਜੇ ਝੂਠਿਆ ਫਰਾਡੀਆ ਵਿਆਹ ਕਰਕੇ ਤੇ ਕਹਿਣਾ ਕਿ ਉਹਦੀ ਬੇਗਮ ਆ। ਨਹੀਂ ਮੈਂ ਨਹੀਂ ਕੀਤਾ ਵਿਆਹ, ਉਹਦਾ ਹੀ ਹੋਇਆ ਵਾ। ਮੈਂ ਹੁਣ ਤੂੰ ਚੁੱਕਿਆ ਫਿਰ ਵਿਆਹ ਵੀ ਤੂੰ ਹੀ ਕੀਤਾ। ਨਹੀਂ ਵਿਆਹ ਮੈਂ ਉਹਨੂੰ ਭੇਜਣਾ ਸੀ ਉਹਨੂੰ, ਪਾਗਲ ਆ ਮੈਂ। ਹਾਂ ਓਏ ਉਹਦਾ ਵਿਆਹ ਹੋਇਆ ਵਾ, ਉਹਨੂੰ ਘੁੰਡ ਨਹੀਂ ਚੁੱਕਣਾ ਆ ਰਿਹਾ। ਹਾਂ। ਉਹ ਸੋਚ ਰਿਹਾ ਸੀ ਕਿ ਮੈਂ ਕਿਹੜੇ ਮੂੰਹ ਨਾਲ ਆਪਣਾ ਮੂੰਹ ਵਿਖਾਵਾਂਗਾ। ਅੱਛਾ ਮੈਨੂੰ ਕਹਿੰਦਾ ਜੀ ਸਾਹਿਬ ਜੀ ਘੁੰਡ ਤੁਸੀਂ ਚੁੱਕ ਦਿਓ। ਹਾਂ ਹੋਰ ਹੋਰ ਐਕਸਪਰਟ ਆ ਨਾ ਕੋਣ ਚੁੱਕਣ ਦੀ। ਨਹੀਂ ਹੁਣੇ ਇਹਨੇ ਹੋਇਆ। ਤੈਨੂੰ ਤਾਂ ਬਹੁਤ ਸ਼ੌਕ ਆ ਦੱਸਣ ਦਾ ਨਾ। ਨਹੀਂ ਐਸੀ ਗੱਲ ਕੋਈ ਨਹੀਂ ਹੈਗੀ, ਹਾਂ। ਮੈਂ ਘੁੰਡ ਹੋਣੀ ਚੁੱਕਿਆ ਵਾ। ਅੱਛਾ ਤੁਹਾਡਾ ਤੇ ਕੰਮ ਹੀ ਸ਼ੱਕ ਕਰਨਾ ਔਰਤਾਂ ਦਾ। ਹਾਂ ਜੇ ਸ਼ੱਕ ਨਾ ਕਰੋ ਤੇ ਇਸ ਟਾਈਮ ਘਰ ਨਾ ਹੋਣ। ਇਹ ਤੁਹਾਡੇ ਸ਼ੱਕ ਦੀ ਵਿਆਹ ਤੋਂ ਠੁਕਰਾਏ ਹੋਏ ਨਿਕਲੇ ਨੇ ਘਰਾਂ ਚੋਂ। ਅਰੇ ਮੈਂ ਰਹਿਮਤ ਦੇ ਬੱਚੇ ਨੂੰ ਕਿਹਾ ਸੀ ਕਿ ਬਿੱਲ ਕਟਵਾ ਦੇ। 2 ਵਾਰੀ ਟਨ ਹੁੰਦਾ, 2 ਯੂਨਿਟ ਡਿੱਗਦੇ ਆ। ਹੁਣ 150 ਯੂਨਿਟ ਦਾ 32,000 ਰੁਪਇਆ ਬਿੱਲ ਆਉਣਦੇ ਆ। ਉਹ ਬੂਆ ਕੋਈ ਬੰਦ ਵੀ ਹੋਵੇ ਥੱਲਿਓਂ ਬੱਤੀ ਬਣਾ ਕੇ ਦੇ ਜਾਂਦੇ ਆ। ਹੌਸਲਾ ਹੈ ਤੇਰਾ ਜਿਹੜਾ ਤੂੰ ਲੈ ਲੈਣਾ। ਤੁਹਾਡੇ ਬਿੱਲ ਆਉਣਦੇ ਆ ਸਾਰੇ। ਸਾਡੇ ਬਿੱਲ ਕਿਹੜੇ ਬਿੱਲ ਆ ਗਏ? ਆਏਸੀ ਬੰਦ ਨਹੀਂ ਕਰਦੀ ਤੂੰ। ਹਾਂ ਤੇ ਮੈਂ ਕਿਉਂ ਕਰਾਂ ਬੰਦ? ਓਏ ਆ ਬਿੱਲ ਕਟਾ। ਓ ਰਹਿਮਤ ਓਏ ਰਹਿਮਤ ਜੀ ਸਾਹਿਬ ਜੀ। ਮੈਂ ਵੇਖੋ ਬਾਹਰ ਕਿਨੂੰ ਮਾਰ ਪਈ ਆ। ਕੀ ਹੋ ਰਿਹਾ ਇਸ ਘਰ 'ਚ? ਕੁਛ ਨਹੀਂ ਹੋ ਰਿਹਾ, ਬੈਲ ਵੱਜਣ ਦਈ ਆ। ਬੇੜਾ ਕੋਈ ਵੀ ਨਹੀਂ ਸਾਹਿਬ ਜੀ। ਅੱਛਾ ਇਹ ਸਾਲਾ ਪਤਾ ਨਹੀਂ ਅੰਦਰ ਮੋਟਰ ਖੋਲਣ ਦੇ ਆ। ਕਿਹਨਾਂ ਵਿਆਹ ਕਰਕੇ ਨਾ ਮੇਰੇ ਨਸੀਬ ਸੜ ਗਏ ਨੇ। ਕੀ ਨਸੀਬ ਪਤਾ ਸੜ ਮੈਨੂੰ? ਕੀ ਸੜ ਗਏ? ਝੂਠ ਬੋਲਿਆ ਤੇਰੇ ਪਿਓ ਨੇ ਮੇਰੇ ਨਾਲ। ਮੈਂ ਬੜਾ ਤੱਤਾ ਖੜ ਕੇ ਦੇਤਾ ਸੀ ਤੈਨੂੰ। ਹੈ ਨਸੀਬ ਸੜ ਗਏ? ਕੀ ਨਸੀਬ ਸੜ ਗਏ? ਹੈ ਨਸੀਬ ਤੇ ਮੇਰੇ ਸੜ ਗਏ। ਤੇਰੇ ਮਾਪਿਓ ਨੇ ਕਿਹਾ ਸੀ ਕਿ 2 ਟਰੱਕ ਰੇਤ ਦੇ ਦੇਵਾਂਗੇ। ਹਾਂ ਤੇ ਤੇ ਬੂਹੇ ਕੇ ਰੇਤ ਲਾ ਕੇ ਚਲੇ ਗਏ। ਹੈ ਇਹ ਜਹੇਜ਼ ਦੇਣਾ ਸੀ ਕਿ ਰੇਤ ਦੇਣੀ ਸੀ? ਮੈਂ ਛੱਲੀਆਂ ਦਾ ਕਾਰੋਬਾਰ ਸ਼ੁਰੂ ਕੀਤਾ। ਉਹ ਬਸ ਕਰ। ਓਏ ਰਹਿਮਤ ਹਾਂਜੀ ਹਾਂਜੀ। ਆ ਵੇਖੋ ਬਾਹਰ ਕਿਨੂੰ ਮੌਤ ਪਈ। ਕੋਈ ਨਹੀਂ। ਇਹ ਹੋ ਕੀ ਹੈ? ਕੁਛ ਵੀ ਨਹੀਂ, ਬਾਹਰ ਵੀ ਵੱਜਣ ਦਈ ਆ ਤੇ ਅੰਦਰ ਵੀ। ਪਤਾ ਨਹੀਂ ਕੀ ਕਰਨ ਦੇ ਆ। ਬੇੜੇ ਕਰਕੇ ਤੇ ਮੇਰੇ ਹੋਏ ਆ। ਕਦੀ ਕੋਈ ਲਾਈਟਾਂ ਦਿਨ ਦੇ ਟਾਈਮ ਚਲਾ ਕੇ ਸੁੱਤਾ ਵਾ? ਦਿਨ ਦੇ ਟਾਈਮ ਵੀ ਲਾਈਟ ਚਲਾਉਣੀ ਹੈ, ਕੀ ਜ਼ਰੂਰੀ ਆ? ਕਿਹੜੀ? ਇਹਦੇ ਨਾਲ ਤੁਸੀਂ ਲਾਈਟ ਦੀ ਰਹਿਸ਼ ਰੱਖ ਲਓ। ਅੱਛਾ ਹਾਂ ਕਿਹੜੀਆਂ ਲੱਟਾਂ? ਆਹੋ ਪਰੇਸ਼ਾਨੀ ਤੇ ਮੈਨੂੰ ਆ ਜਿਹਨੇ ਬਿੱਲ ਤਾਰਨੇ। ਤੁਹਾਡੇ ਤੇ ਹੱਥ ਓਏ ਉਹ ਕਿਤੇ ਇੱਥੇ ਹੀ ਮਰ ਜਾ, ਤੈਨੂੰ ਕਰੰਟ ਪੈ ਜੇ। ਉਹ ਮੈਂ ਕਿਹਾ ਸੀ ਇਹਨੂੰ ਤਾਰ ਨੰਗੀ ਕਰਕੇ ਲਾ ਦੇ, ਜਦੋਂ ਹੱਥ ਆਵੇ ਤੇ ਪਤਾ ਤਾਂ ਲੱਗ ਜਾਵੇ ਸਵੇਰੇ ਕਿਹਨੂੰ। ਓ ਰਹਿਮਤ ਅਜੀਓ ਬਾਟੇ ਕੀ? ਇਹਨੇ ਸਲਵਾਰ ਵੀ ਲਾਈ ਤੇ ਦਿਲ ਕਰੇ ਅਗਲੀ ਤਲਾਕ ਲੈ ਲੈ। ਏਦਾਂ ਇਹੋ ਬੜਾ ਜਿਹੇ ਮੁਲਾਜ਼ਮ ਹੋਵੇ ਕੀ ਮੈਂ ਮੁਲਾਜ਼ਮ ਰੱਖੇ ਨਹੀਂ। ਉਹਦੀ ਸੁਹਾਗ ਰਾਤ ਆ, ਹੁਣ ਸੁਹਾਗ ਰਾਤ ਸੁਹਾਗ ਰਾਤ? ਲੈਮੀਨੇਸ਼ਨ ਕਰਕੇ ਮਨਾਵੇ। ਕੀ? ਸੁਹਾਗ ਰਾਤ ਏਦਾਂ ਹੀ ਹੁੰਦੀ ਆ। ਅੱਛਾ ਹਾਂ ਤੇ ਹੋਰ ਕੀ ਆ? ਮੈਨੂੰ ਕੀ ਪਤਾ। ਤੈਨੂੰ ਕਿਹੜਾ ਪਤਾ ਲੱਗਦਾ ਹੁਣ? ਮੈਂ ਤੇ ਬਹੁਤ ਹੁਣ ਕੀ ਮਤਲਬ? ਕੀ ਮਾਸੂਮ ਆ ਤੂੰ? ਹੈਲੋ ਤੇਰੀ ਮਾਸੂਮੀਅਤ ਤੇ ਇੰਨੀ ਫਟਕੜੀ ਲੱਗਦੀ ਆ। ਤੈਨੂੰ ਪਤਾ ਤੇਰੀ ਮਾਸੂਮੀਅਤ ਦਾ? ਨਹੀਂ ਕੀ
ਅੰਬੀ ਨੇ ਬੜੀ ਕਿਤੇ ਉੱਥੇ ਹਾਂ ਦੁਕਾਨ ਦੁਕਾਨ ਪਾਈ ਹੈ। ਪਾਈ ਹੈ ਦੁਕਾਨ ਉਹਨੇ ਮਸ਼ਹੂਰ ਆ ਇਹਦੇ ਨਾਲ ਤੂੰ ਬੈਠ ਉਹ ਤੇਰੇ ਕਿਤੇ ਹੱਥ ਲੱਥ ਜਾਣ ਨਾਲ ਓਏ ਇਹ ਗਲੀ ਓ ਰਬਤ ਓ ਰਬਤ ਮੈਂ ਜਗੜਬੰਦ ਪਾਇਆ ਹੁਣ ਆਪ ਦੇ ਗਿਆ ਲੈ ਇਸੇ ਲਈ ਇਹਨੂੰ ਸੁਹਾਗ ਨਾਲ ਸਿਖਾਉਣ ਦਿਆ ਸੀ ਮੈਂ ਖੋਤੀ ਦੇ ਬੱਚੇ ਨੂੰ ਜਗੜਬੰਦ ਵੀ ਨਹੀਂ ਪਾਉਣਾ ਆਉਂਦਾ ਮੂੰਹ ਨਾ ਪਾ ਕੇ ਬੈਠਾ ਹੀ ਜਾ ਵੇਖ ਹੁਣ ਆਪ ਹੀ ਤੇ ਕਪੜਾ ਪਾ ਮੱਖੀਆਂ ਬਹਿਣ ਗਈਆਂ ਸੁਹਾਗ ਰਾਤ ਤੋਂ ਬਾਅਦ ਬੰਦਾ ਇਹਨਾਂ ਨਾ ਜਦੋਂ ਲਓ ਜੀ ਮੇਰੇ ਬਜ਼ੁਰਗਾਂ ਨੇ ਮੈਨੂੰ ਹਜੇ ਰਾਤੀ ਕਿਹਾ ਸੀ ਕਿ 35-67 ਨੰਬਰ ਲਵਾ ਲੈ ਰਾਤ ਦੀ ਗੱਲ ਆ ਤੇ ਮੈਂ ਭੁੱਲ ਵੀ ਗਿਆ ਇਹ ਕਿਹੜਾ ਨੰਬਰ ਸੀ 35-67 ਉਹਨਾਂ ਨੇ ਕਿਹਾ ਸੀ ਏਡੀ ਛੇਤੀ ਬੰਦਾ ਭੁੱਲ ਵੀ ਸਕਦਾ ਹਜੇ ਰਾਤ ਦੀ ਗੱਲ ਆ ਅੱਜ ਮੈਂ ਲਵਾਇਆ ਹੁੰਦਾ ਮੈਂ ਕਰੋੜਾਪਤੀ ਹੋਣਾ ਸੀ ਮੈਨੂੰ ਤਾਂ ਛਿੱਤਰ ਵੱਜਣੇ ਚਾਹੀਦੇ ਯਾਰ ਓਏ ਮੇਰਾ ਵਹਿਮ ਆ ਕਿ ਆਏ ਬਾਬਾ ਜੀ ਕੁਛ ਕਰ ਰਹੇ ਆ ਬਜ਼ੁਰਗਾਂ ਨੇ ਕਿਹਾ ਸੀ ਵੀ 35-67 ਨੰਬਰ ਲਵਾ ਲੈ ਮੈਂ ਲਾਇਆ ਹੁੰਦਾ ਤੇ ਅੱਜ ਮੈਂ ਵੀ ਗੱਡੀਆਂ ਝੁੱਟਣੀਆਂ ਸੀ ਚੰਗਾ ਭਲਾ ਮੈਂ ਇੱਕ ਪਲਾਜ਼ਾ ਲੈ ਲੈਣਾ ਸੀ ਮੈਂ ਭੁੱਲ ਕਿੱਦਾਂ ਗਿਆ ਯਾਰ ਮੈਨੂੰ ਤਾਂ ਵਾਕਈ ਛਿੱਤਰ ਪੈਣੇ ਚਾਹੀਦੇ ਯਾਰ ਓਏ ਪਕਾਉਣਾ ਤੇ ਬਾਬਾ ਜੀ ਨਾਰਾਜ਼ ਨੇ ਤਾਂ ਮੇਰੇ ਨਾਲ ਇਹ ਕੁਝ ਹੋ ਰਿਹਾ ਪਰ ਜੇ ਮੈਂ 35-67 ਲਵਾ ਲੈਂਦਾ ਤੇ ਅੱਜ ਮੈਂ ਇਹ ਪਲਾਜ਼ਾ ਮੈਂ ਹੀ ਲੈ ਲੈਣਾ ਸੀ ਮੈਨੂੰ ਤੇ ਵਾਕਈ ਛਿੱਤਰ ਪੈਣੇ ਚਾਹੀਦੇ ਯਾਰ ਓਏ ਵਾਹ ਮਾਲਕਾ ਛਿੱਤਰਾਂ ਵਾਰੀ ਏਡੀ ਛੇਤੀ ਸੁਣਦਾ ਬਾਬਾ ਜੀ ਕੋਲੋਂ ਮਾਫੀ ਮੰਗਣੀ ਪੈਣੀ ਬਜ਼ੁਰਗਾਂ ਨੂੰ ਸੱਦਾਂਗਾ ਹਾਂਜੀ ਯਾਰ ਪਾਗਲਾ ਤੇਰਾ ਕਿੰਨਾ ਮੁਸ਼ਕਲ ਕਰ ਲੱਭਿਆ ਤੇਰਾ ਮੈਂ ਕਿੱਥੇ ਮਰ ਗਿਆ ਸੀ ਤੂੰ ਹੈ ਓਕੇ ਜਾ ਠੀਕ ਆ ਮੈਂ ਪਿੰਡ ਆਊਂਗਾ ਉਹ ਪਾਗਲਾ ਪਿੰਡ ਮੈਂ ਐਡਾ ਔਖਾ ਪਿੰਡੋਂ ਆਇਆ ਤੇਰੇ ਮਗਰ ਉਹ ਬੇਵਕੂਫਾ ਤੂੰ ਅੱਛਾ ਤੇਰਾ ਮੁਰਸ਼ਦ ਹੋਣਾ ਤੂੰ ਮੈਨੂੰ ਦੱਸਿਆ ਵੀ ਨਹੀਂਗਾ ਓ ਯਾਰ ਨਾ ਤੂੰ ਜਾ ਮੈਂ ਤੈਨੂੰ ਕਿਹਾ ਮੈਂ ਤੈਨੂੰ ਪਿੰਡ ਬਾਬਾ ਜੀ ਨੂੰ ਪਿੰਡ ਲੈ ਕੇ ਆਉਂਗਾ ਨਹੀਂ ਤੂੰ ਪਿੰਡ ਨਹੀਂ ਲੈ ਕੇ ਆਉਣਾ ਮੈਂ ਹੁਣ ਆ ਗਿਆ ਮੇਰਾ ਕਿਰਾਇਆ ਨਹੀਂ ਤੂੰ ਕੱਲ ਹੀ ਆ ਗਿਆ ਵਾ ਯਾਰ ਮੈਂ ਆ ਗਿਆ ਉੱਥੇ ਮੇਰੇ ਕੋਲ ਇੰਨੀ ਦੇਰ ਵਿਹਲਾ ਨਹੀਂ ਫਿਰਿਆ ਜਾਂਦਾ ਤੇ ਇੱਥੇ ਕਰਨਾ ਹੈ ਇੱਥੇ ਵਿਹਲਾ ਫਿਰਨਾ ਆ ਪਤਾ ਕੀ ਗੱਲ ਆ ਮੈਨੂੰ ਪਤਾ ਲੱਗਾ ਤੇਰੇ ਮੁਰਸ਼ਦ ਬੜੇ ਕਰਨੀ ਵਾਲੇ ਆ ਮੈਂ ਤਾਂ ਉਹਨਾਂ ਦੇ ਕਰਕੇ ਆਇਆ ਵਾਂ ਮੈਂ ਤਾਂ ਤੈਨੂੰ ਪਤਾ ਨਹੀਂ ਤੈਨੂੰ ਤਾਂ ਕਦੀ ਮੂੰਹ ਵੀ ਨਹੀਂ ਲਾਇਆ ਹਾਂ ਹੋਇਆ ਕਿਹੜੀ ਗੱਲੋਂ ਆ ਯਾਰ ਅੱਜ ਤੂੰ ਦੇਖ ਲੈ ਸਾਨੂੰ ਘਰੋਂ ਕੱਢਣ ਡਿਆ ਅਸੀਂ ਤੇਰੇ ਕੋਲ ਇੰਨਾ ਦੂਰ ਸਫ਼ਰ ਕਰਕੇ ਆਏ ਤੇਰਾ ਤਾਂ ਹੱਕ ਬਣਦਾ ਸੀ ਚਾਹ ਪਾਣੀ ਕੋ ਧੀ ਧਿਆਣੀ ਤੋਂ ਪੇਸ਼ ਕਰਦਾ ਉੱਠ ਓਏ ਬਸ ਤੂੰ ਨਹੀਂ ਮੇਰਾ ਵਾਕਫ ਮੈਂ ਤੈਨੂੰ ਭੁੱਲ ਗਿਆ ਧੀ ਧਿਆਣੀ ਰਹਿਣ ਤੇ ਚਾਹ ਪਾਣੀ ਤਾਂ ਹੋਣੀ ਚਾਹੀਦੀ ਆ ਬਸ ਤੂੰ ਮੈਨੂੰ ਯਾਦ ਹੀ ਨਹੀਂ ਹੈਗਾ ਕੌਣ ਆ ਤੂੰ ਉਹ ਬਾਬਾ ਦੋਸਤ ਉਹ ਤੂੰ ਕੌਣ ਆ ਕਿਹੜਾ ਦੋਸਤ ਕੌਣ ਆ ਤੂੰ ਹੁਣ ਤੈਨੂੰ ਗੱਲਾਂ ਦੱਸਾਂ ਫਿਰ ਤੈਨੂੰ ਯਾਦ ਆ ਜਾਣਗੀਆਂ ਸਾਰੀਆਂ ਕੌਣ ਆ ਤੂੰ ਮੈਨੂੰ ਨਹੀਂ ਯਾਦ ਤੈਨੂੰ ਯਾਦ ਨਹੀਂ ਤੂੰ ਤਾਂ ਭੁੱਲਦਾ ਹੀ ਨਹੀਂ ਸੀ ਹੁੰਦਾ ਤੈਨੂੰ ਤਾਂ ਮਜ਼ਾ ਹੀ ਇੰਨਾ ਆਉਂਦਾ ਹੁੰਦਾ ਸੀ ਅੱਜ ਭੁੱਲ ਗਿਆ ਤੂੰ ਅੱਜ ਭੁੱਲ ਗਿਆ ਉਹ ਤਾਂ ਕਿੱਦਾਂ ਭੁੱਲ ਗਿਆ ਤੂੰ ਓਏ ਤੂੰ ਤਾਂ ਭੁੱਲਦਾ ਹੀ ਨਹੀਂ ਸੀ ਓਏ ਉਹ ਤਾਂ ਸਕਵਾ ਮੈਨੂੰ ਕਹਿੰਦਾ ਸੀ ਹੌਸਲਾ ਕਰ ਸ਼ੇਰ ਬਣ ਕੀ ਚਵਲਾ ਮਾਰਦੇ ਆ ਤੇ ਸ਼ਹਿਰ ਚ ਆ ਕੇ ਬਿਲਕੁਲ ਹੀ ਬਦਲ ਗਿਆ ਯਾਰ ਯਾਰ ਤਾਂ ਬਾਤ ਤੂੰ ਤੇ ਹਟਦਾ ਹੀ ਨਹੀਂ ਸੀ ਹੁੰਦਾ ਤੂੰ ਤਾਂ ਆ ਮੈਨੂੰ ਨਹੀਂ ਯਾਦ ਤੂੰ ਮੇਰੇ ਤਾਂ ਹੱਥ ਪੈਰ ਕੰਮਣ ਲੱਗ ਜਾਂਦਾ ਸੀ ਤੂੰ ਤਾਂ ਓਏ ਹੱਥ ਪੈਰ ਤੇਰੇ ਮਨ ਨਾਲੋਂ ਇਹ ਗੱਲਾਂ ਭੁੱਲ ਜਾ ਹੁਣ ਇੱਥੇ ਤਾਂ ਬਿਲਕੁਲ ਹੀ ਪਤਾ ਉਹ ਨਹੀਂ ਜਾ ਇੱਥੇ ਤਾਂ ਤੂੰ ਪਛਾਣ ਨਹੀਂ ਪਿਆ ਜਾਂ ਸਾਨੂੰ ਤਾਂ ਉਹ ਹੁਣ ਮੈਂ ਵੱਡਾ ਹੋ ਗਿਆ ਵਾ ਤਾਂ ਕੋਈ ਗੱਲ ਨਹੀਂ ਹੁਣ ਫਿਰ ਹਰਸ਼ਾ ਵੱਡੀ ਹੋ ਗਈ ਹੋਣੀ ਸਗੋਂ ਹੁਣ ਤੇ ਸ਼ਾਇਦ ਦਰਦ ਵੀ ਨਾ ਹੋਵੇ ਛੱਡ ਯਾਰ ਹੁਣ ਇਹ ਗੱਲਾਂ ਭੁੱਲ ਜਾ ਪਾਗਲ ਹੋ ਜਾ ਭੁੱਲ ਜਾ ਤੈਨੂੰ ਪਤਾ ਵੀ ਤੈਨੂੰ ਮੈਂ ਕਿੰਨਾ ਪਿਆਰ ਕਰਦਾ ਸੀ ਉਦੋਂ ਆਹੋ ਅੱਜ ਤੈਨੂੰ ਸਾਰਾ ਕੁਝ ਭੁੱਲ ਗਿਆ ਤੂੰ ਯਾਰ ਮੈਨੂੰ ਭੁੱਲ ਗਿਆ ਵਾ ਅੱਜ ਸਾਰਾ ਕੁਝ ਭੁੱਲ ਕਿਹੜੀ ਗਿਆ ਵਾਕਫੀਅਤ ਵਧਾਉਂਦੇ ਆ ਮੈਂ ਤੈਨੂੰ ਜਾਣਦਾ ਹੀ ਨਹੀਂ ਕੌਣ ਆ ਤੂੰ ਤੈਨੂੰ ਯਾਦ ਨਹੀਂ ਆਪਾਂ ਜਦੋਂ ਦੋਵੇਂ ਜਾਣੇ ਨਹਿਰ ਦੇ ਵਿੱਚ ਨਹਾਉਣ ਗਏ ਨਿੱਕੇ ਨਿੱਕੇ ਹੁੰਦੇ ਸੀਗੇ ਤੇ ਉੱਥੇ ਕੀ ਸੀ ਆਪਾਂ ਦੋਵਾਂ ਨੇ ਪਾਣੀ 'ਚ ਛਾਲ ਮਾਰੀ ਤੂੰ ਰੌਲਾ ਪਾਤਾ ਮੈਂ ਡੱਡੂ ਫੜ ਲਿਆ ਆ ਤੇ ਡੱਡੂ ਫੜਿਆ ਸੀ ਪਤਾ ਮੇਰੇ ਕਿੰਨੀ ਦਰਦ ਹੋਈ ਉਹ ਉਹ ਡੱਡੂ ਫੜਨ ਦਾ ਤੈਨੂੰ ਕਿਹੜੀ ਗੱਲੋਂ ਦਰਦ ਹੋਈ ਓਏ ਢੇਡੇ ਨੌ ਵਧਾਏ ਮੇਰੇ ਝਰੀਟਾਂ ਪੈ ਗਈਆਂ ਮੇਰੇ ਤੈਨੂੰ ਕਹਿੰਦਾ ਵੀ ਰਿਹਾ ਵੀ ਡੱਡੂ ਨਹੀਂ ਤੂੰ ਕਹ ਡੱਡੂ ਹੀ ਆ ਹਿੱਲਦਾ ਉਦਾਂ ਹੀ ਵਿੱਚ ਤੂੰ ਤਾਂ ਇਦਾਂ ਤੇਰਾ ਰੁੱਗ ਭਰਿਆ ਗਿਆ ਤੈਨੂੰ ਪਤਾ ਨਹੀਂ ਲੱਗਾ ਵੀ ਡੱਡੂ ਦੀਆਂ ਲੱਤਾਂ ਕੀ ਆ ਮੈਂ ਭੁੱਲ ਗਿਆ ਅੱਜ ਸਾਰਾ ਉਹ ਕੁਝ ਜਾ ਯਾਰ ਦਫਾ ਹੋ ਇੱਥੇ ਮੈਂ ਅੱਜ ਤੱਕ ਕੁਛ ਨਹੀਂ ਯਾਦ। ਦਫਾ ਜਾ ਮੈਂ ਨਹੀਂ ਡਾਕਟਰ ਸਾਹਿਬ ਮੈਂ ਤੇ ਰੋਜ਼ ਲੈ ਆਉਣਾ ਅੱਲਾ ਤੈਨੂੰ ਵੀ ਤਫੀਕ ਦੇ
ਨਾਲ ਦਾ ਬਾਬਾ ਹੀ ਕਵੇ ਜੀਓ ਮੌਜੀ ਡਾਕਟਰ ਅਸੀਂ ਆ ਮਾਲ ਤੇਰਾ ਮਸ਼ਹੂਰ ਆ ਬਸ ਮੇਰੀਆਂ ਵੀ ਡਿਗਰੀਆਂ ਮਿਲਣ ਵਾਲੀਆਂ ਹੀ ਆ ਤੇਰੀਆਂ ਮਿਲੀਆਂ ਨਹੀਂ ਹੈਗੀਆਂ ਜਦ ਕੀ ਗੱਲ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਇਹਦੇ ਥੱਲੇ ਨੂੰ ਚੱਪਾ ਕੱਢੋ ਇਹਨੂੰ ਮਾਰਨਾ ਇਹ ਮਾੜਾ ਜਿਹਾ ਰਕਸ਼ੇ 'ਚ ਉਤਰ ਕੇ ਦੇਖ ਲਓ ਮੈਨੂੰ ਲੱਗਦਾ ਪਿੱਛੇ ਕਤੂਰਾ ਆ ਗਿਆ ਇਹ ਗੱਲ ਠੀਕ ਡਾਕਟਰ I listen me. Okay, don't crash in antibiotic. ਚੈੱਕ ਕਰਨ ਕੀ ਆ ਡਾਕਟਰ ਸਾਹਿਬ ਹਲੋ ਇਹ 'ਚ ਆਵਾਜ਼ ਨਹੀਂ ਆਉਣੀ ਤੁਸੀਂ ਆਪਣੇ ਵਾਲਾ ਮੈਕ ਲਾ ਲਓ ਡਾਕਟਰ ਸਾਹਿਬ ਕੀ ਗੱਲ ਕੀ ਆ ਤੂੰ ਫੀਸ ਦੇਣੀ ਆ ਕਿ ਉਂਝ ਦੇਣੀ ਆ ਫੀਸ ਹੈ ਕਿ ਜਾਂ ਰੱਦੀ ਦੇਣੀ ਆ ਹਾਂ ਡਾਕਟਰ ਸਾਹਿਬ ਨੇ ਧਿਆਨ ਨਾਲ ਜਾਏ ਨਹੀਂ ਭੈਣ ਦਾ ਇੱਕ ਰਹਿ ਗਿਆ ਸੀ ਉਹਦੇ ਇਲਾਜ ਦੇ ਚੱਕਰਾਂ 'ਚ ਇੱਧਰੋਂ ਵੀ ਇੱਧਰ ਉੱਧਰ ਹੋ ਜੇ ਦੇਖੋ ਕੋਸ਼ਿਸ਼ ਕਰੋ ਬੇਟਾ ਮੇਰੀ ਭੈਣ ਸਾਹਮ ਕੇ ਰੱਖੋ ਪਰੇ ਹੋ ਜਾਓ ਡਾਕਟਰ ਸਾਹਿਬ ਡਾਕਟਰ ਸਾਹਿਬ ਉਹਦੇ ਹਜੇ ਉਹਨੇ ਹੁਣ ਦਿਲ ਤਾਂ ਕਰਦਾ ਵੀ ਕਾਸ਼ ਮੈਂ ਕੰਜਰ ਹੁੰਦਾ ਮੈਂ ਵੀ ਇੱਥੇ ਹੋਣਾ ਜੀਵਾ ਕਿਹੜਾ ਜੀ ਹੈ ਓਏ ਉਹ ਭੈਣ ਦੇਣ ਦੇ ਆ ਉਹਨੂੰ ਚੱਲ ਛੱਡਦੇ ਹੋ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਡਾਕਟਰ ਯਾਰ ਠੀਕ ਜਮਸ਼ੇਦ ਹੈ ਸੀ ਮੈਂ ਵੀ ਤਾਂ ਤੇਰੇ ਨਾਲ ਪੜਿਆ ਮਾੜਾ ਜਿਹਾ ਮੈਨੂੰ ਵੀ ਚੈੱਕ ਕਰਾ ਦੇ ਜਰਾ ਡਾਕਟਰ ਸਾਹਿਬ ਇਹਦੇ ਬਾਹਰ ਕੱਢੋ ਇਹਦਾ ਤਾਂ ਆਪਰੇਸ਼ਨ ਕਰੀਏ ਡਾਕਟਰ ਸਾਹਿਬ ਥੱਲੇ ਕੋਈ ਚੀਜ਼ ਲਾ ਦੇ ਤੇ ਖਲੀਆਂ ਪਵਾ ਲੈਣੀਆਂ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਤੁਹਾਡਾ ਇਲਾਜ ਬਾਅਦ ਚ ਕਰਦੇ ਉਹਨੂੰ ਆ ਦੇ ਕੇ ਆ ਇਹ ਸਾਦਾ ਹੀ ਦੇਣਾ ਜਾਂ ਤੇ ਸਕ੍ਰਿਪਟ ਲਾ ਲਈਏ ਨਾ ਇਹਨੇ ਸਰੀਆ ਲਪੇਟ ਕੇ ਦੇ ਦੇ ਡਾਕਟਰ ਸਾਹਿਬ ਇਹ ਨਾ ਕਿਸੇ ਨੂੰ ਦੇਣਾ ਤੁਹਾਨੂੰ ਪਤਾ ਵੀ ਤੁਹਾਡੀ ਬਵਾਸੀਰ ਦੀ ਦਵਾਈ ਇਹਦੇ ਨਾਲ ਆਈ ਦੀ ਆ ਡਾਕਟਰ ਸਾਹਿਬ ਡਾਕਟਰ ਆ ਚੈੱਕ ਕਰ ਲਈਏ ਇਹਨਾਂ ਨੂੰ ਭੈਣ ਭਰਾਵਾਂ ਨੂੰ ਦੋਨਾਂ ਨੂੰ ਅੰਦਰ ਲੈ ਕੇ ਚੱਲ ਨਹੀਂ ਇਹਨਾਂ ਦੇ ਟੀਕੇ ਲੱਗਣੇ ਆ ਹੋਲੋਪਰੀਨ ਦੇ ਕਿਹੜੇ ਲੱਗਣੇ ਡਾਕਟਰ ਸਾਹਿਬ ਹੋਲੋਪਰੀਨ ਇਹ ਥੋੜਾ ਜਿਹਾ ਨਾ ਹੋਲੋਪਰੀਨ ਲਾਉਣੇ ਆ ਇਹ ਸਲੋਲੋਪਰੀਨ ਆ ਜਿਹੜੇ ਫੇਰ ਅਸਰ ਕਰਨੇ ਆ ਇਹ ਲੱਗਣੇ ਕਾਤੇ ਆ ਤੁਸੀਂ ਹੋਲੋਪਰੀਨ ਲਾਓ ਇਧਰ ਆਪ ਕੀ ਗੱਲ ਕੀ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਮੂੰਹ ਓਏ ਪਾ ਓਏ ਓਏ ਡਾਕਟਰ ਸਾਹਿਬ ਸਰੀਆ ਆ ਗਈ ਇਹ ਮੈਨੂੰ ਖੜਾ ਲਾ ਨਬਜ ਜਿਹੜੀ ਹੈ ਨਾ ਨਬਜ ਹਾਂਜੀ। ਉਹ ਇੰਜਨ ਕਰਦੀ ਹੈ ਇੰਜਨ ਆ ਤੇਰਾ ਕਿਤੇ ਭਰਾ ਫੁੜਕ ਜਾਵੇ ਮਾਨਾ ਤੇਰਾ ਇਲਾਜ ਕਲੀਅਰ ਹੋ ਜਾਵੇ ਡਾਕਟਰ ਸਾਹਿਬ ਇਹ ਜਿਹੜੀ ਬੇਟੈਮੀ ਭੈਣ ਦਿੰਦਾ ਨਾ ਉਹ ਵੇਚ ਨੌਕਰੀ ਚੱਲ ਡਾਕਟਰ ਸਾਹਿਬ ਬਿਸਮਿਲ੍ਲਾ ਲਿਆਓ ਆ ਜਿੰਨਾ ਕਿ ਤੈਨੂੰ ਚਾਹੀਦਾ ਇੱਧਰ ਆ ਜਾ ਅੱਛਾ ਜੀ ਡਾਕਟਰ ਸਾਹਿਬ ਮੇਰੇ ਭਰਾ ਨੂੰ ਬੜੀ ਤਕਲੀਫ ਹੈ ਤੇ ਭਰਾ ਨੂੰ ਤਕਲੀਫ ਤੁਹਾਡੇ ਨੂੰ ਆ ਹਾਂ ਸਾਹ ਦਿਨ ਚੜਿਆ ਇਹ ਡਿਗਰੀਆਂ ਚੈੱਕ ਕਰ ਰਹੀ ਹੈ ਡਾਕਟਰ ਸਾਹਿਬ ਮੇਰੇ ਭਰਾ ਨੂੰ ਬਹੁਤ ਤਕਲੀਫ ਹੈ ਚੈੱਕ ਕਰੋ ਨਾ ਅਸੀਂ ਪਹਿਲਾਂ ਤੈਨੂੰ ਕਰੀਏ ਜਾਂ ਉਹਨੂੰ ਕਰੀਏ ਪਰੇ ਹੋ ਜਾ ਸਾਡੀ ਭੈਣ ਨਿਕਲੀ ਪਈ ਹੈ ਪਰੇ ਹੋ ਜਾ ਡਾਕਟਰ ਸਾਰੀਆਂ ਸਾਹਿਬ ਸਾਡੇ ਤੁਹਾਡੀ ਪਹਿਲੇ ਨਿਕਲੀ ਆ ਕੁੜੀ ਦਾ ਤਾਂ ਤੁਸੀਂ ਪਾਉਂਡ ਆਏ ਆ ਡਾਕਟਰ ਸਾਹਿਬ ਸਾਲੀ ਦਵਾਈ ਹੈ ਜਿਹੜੇ ਨਾਨਕਿਆਂ ਤੋਂ ਲੈਣ ਆਈ ਹੈ ਜੀਵਾ ਫਰਕ ਸ਼ੇਰ ਉਹ ਲਾਨਤ ਆ ਤੇਰੇ ਤੇ ਅਰੇ ਕੌਣ ਆ ਤੇ ਮੇਰੇ ਮਗਰ ਹੀ ਪਿਆ ਕੀ ਭਰਾ ਤੇਡਾ ਹਾਂਜੀ ਮੇਰੇ ਭਰਾ ਬਾਹਰ ਹੀ ਹੈ ਜਾਓ ਨਾ ਉਹਨਾਂ ਨੂੰ ਹਾਂਜੀ ਮੈਂ ਹੁਣੇ ਬੁਲਾਣੀ ਆ ਮਰੀਜ਼ ਨੰਬਰ 64647 ਨੰਬਰ ਆ ਜਾਏ ਉਹ ਸਾਰੇ ਨਾ ਸਦੀਓ ਕੀ ਗੱਲ ਕੀ ਹੈ ਤੈਨੂੰ ਡਾਕਟਰ ਸਾਹਿਬ ਚੈੱਕ ਕਰੋ ਨਾ ਚੱਕਰੀ ਨਾ ਹੋਣਾ ਫੇਰ ਤਾਂ ਫਿਰ ਸਾਰਾ ਕੁਝ ਹੋ ਜਾਣਾ
ਵੱਡਿਆ ਆਉਂਦਾ ਹੀ ਹਾਏ ਪਾਉਣ ਲੱਗ ਪਿਆ ਉਹ ਤੇਰੀ ਭੈਣ ਹੋਵੇ ਹੈ ਯਾਰ ਤੈਨੂੰ ਇੰਨੀਆਂ ਗੱਲਾਂ ਯਾਦ ਆ ਦੋ ਭੈੜਾ ਪਾ ਡਰਾਮਾ ਲਾ ਲਾ ਆਖਰੀ ਆ ਨਸੀਬਾਂ ਵਾਲਾ ਦੋ ਭੈਣਾਂ ਨਾਲ ਇਹਨੇ ਆਪਣੀਆਂ ਤਿੰਨ ਪਾਈਆਂ ਵੇਚ ਸ਼ੁਰੂ ਕੀਤਾ ਕੀ ਗੱਲ ਕੀ ਆ ਇਹਨੂੰ ਦਵਾਈ ਦੇਣ ਤੋਂ ਪਹਿਲੇ ਨਵਾ ਲਿਆ ਮੈਂ ਮੈਂ ਨਹੀਂ ਬਚਣਾ ਹੈ ਮੈਂ ਨਹੀਂ ਬਚਣਾ ਤੈਨੂੰ ਜੋ ਪਤਾ ਵੀ ਤੂੰ ਨਹੀਂ ਬਚਣਾ ਸਾਨੂੰ ਭੈਣ ਦੇਣ ਆਇਆ ਹੈ ਸਿੱਖੋ ਤੀ ਦੇ ਆ ਪੁੱਤਾ ਇਹ ਸ਼ੁਭਾਸ ਗਿੱਲ ਹੈ ਤੇਰੀ ਮੈਂ ਮੰਨ ਲੈਣੀ ਹੈ ਐਡਾ ਵਿਸ਼ਵਾਸ ਕੇ ਲੈ ਉਦੋਂ ਤਾਂ ਕਹਿੰਦਾ ਸੀ ਰੰਦਾ ਫੇਰ ਨਾ ਰੰਦਾ ਇਸਤਰੀ ਵੀ ਕਹਿੰਦਾ ਸੀ ਇਹਨਾਂ ਦੇ ਛੋਟੇ ਛੋਟੇ ਟੋਟੇ ਆ ਮੇਰੇ ਕੋਲ ਆ ਤੇਰੇ ਹੁਣ ਟੋਟੇ ਕਿਹਨੇ ਕੀਤੇ ਆ ਜੋ ਮਰਜ਼ੀ ਕਰ ਲਾ ਰਿਮਾਂਡ ਲੈਣਾ ਮਾਰ ਕਿਉਂ ਲੈਣਾ ਹੁਣ ਦਾਦਾ ਡਾਕਟਰ ਸਾਹਿਬ ਹੁਣ ਤਾਂ ਸਿਫਾਰਿਸ਼ ਵੀ ਕੰਨਾਂ ਤੱਕ ਚੜੀ ਹੈ ਡਾਕਟਰ ਸਾਹਿਬ ਜਿਸਮਾਨੀ ਰਿਮਾਂਡ ਜੇ ਇਹਦੇ ਨਾਲ ਕਰਨਾ ਪੈ ਗਿਆ ਉਹਦੇ ਵਾਸਤੇ ਬੰਦਾ ਬਾਹਰੋਂ ਸੱਦਣਾ ਪੈਣਾ ਹੁਣ ਇੱਥੇ ਕਿਸੇ ਨੇ ਨਹੀਂ ਮੰਨਣਾ ਜ਼ਿਆਦਗੀ ਨੇ ਇੱਕ ਨਵਾਂ ਇਲਜ਼ਾਮ ਲਾਇਆ ਡਾਕਟਰ ਜਮਸ਼ੇਦ ਜੀ ਡਾਕਟਰ ਅਰੇ ਪਾ ਉੱਥੇ ਮੈਂ ਨਹੀਂ ਬਚਣਾ ਜੇ ਤੂੰ ਬਚਣਾ ਨਹੀਂ ਨਾ ਤੇ ਸਾਡੀ ਦਵਾਈ ਨਾ ਖਰਾਬ ਕਰੀ ਵੇਖ ਲੈ ਕੇ ਆਓ ਇਹਨਾਂ ਨੂੰ ਮੇਰੇ ਭਰਾ ਨੂੰ ਸਹੀ ਚੈੱਕ ਕਰਨਾ ਡਾਕਟਰ ਸਾਹਿਬ ਲੈ ਕੇ ਆਓ ਬੇਫਿਕਰ ਹੋ ਜਾ अब थोड़ा जिहा साह चलो उठ के पैर उतरो ਉੱਥੇ ਉੱਠ ਕੇ ਹਿੰਮਤ ਕਰ ਇਹ ਹਸਪੀਟਲ ਦਾ ਇਹ ਫਾਇਦਾ ਕਿ ਬੰਦਾ ਜਦੋਂ ਅੰਦਰ ਵੜਦਾ ਸਹੀ ਹੋ ਜਾਂਦਾ ਉੱਠ ਜਾ ਬਸ ਠੀਕ ਬੱਲੇ ਕਰਦੀ ਤੇਰੀ ਕਾਲੀ ਦੇ ਅਜੇ ਬੜਿਆ ਹੀ ਆ ਤੂੰ ਸਿੱਧਾ ਹੋ ਜਾ ਪੁੱਤਰ ਚਲੇ ਚੁੜੀ ਫਿਰਦੇ ਹੋ ਆਏ ਮੈਂ ਕਿਸ ਤਕਰੀਰ ਨਾ ਕਰ ਅਸੀਂ ਦੋਸਤਾ ਤੇਰਾ ਸਾਰੇ ਰੰਦਾ ਫੇਰਨਾ ਰੰਦਾ ਆ ਹੁਣ ਤੇਰੀ ਭੈਣ ਨੂੰ ਰੰਦਾ ਅਗਲੇ ਨੂੰ ਫੇਰਦਾ ਹੋਣਾ ਜੀਓ ਜੀਓ ਇਸਤਰੀ ਵੀ ਅਜੇ 4 ਦਿਨ ਅੰਦਰ ਰਿਹਾ ਤੇ 9ਵਾਂ ਲੱਗ ਗਿਆ ਇਹ ਪਹਿਲੇ ਦਾ ਹੀ ਆ ਸਾਰੀ ਚੈਕਿੰਗ ਕਰਨੀ ਸਰ ਡਾਕਟਰ ਸਾਹਿਬ ਸਹੀ ਸਹੀ ਚੈੱਕ ਕਰੋ ਡਾਕਟਰ ਸਾਰੀ ਸਾਹਿਬ ਚੈਕਿੰਗ ਕਰਨੀ ਪੈਣੀ ਹੈ ਸਰ ਹਾਂ ਭਾਜੋ ਪਰੇ ਓਏ ਇੱਧਰ ਆ ਜਾ ਡਾਕਟਰ ਸਾਹਿਬ ਇੱਧਰ ਆ ਜਾ ਉਹ ਪਰੇ ਹੋ ਜਾ ਇਹਦੀਆਂ ਲੱਤਾਂ 'ਚ ਚੂਹਾ ਮਰਿਆ ਹੋਇਆ ਕੁਛ ਵੀ ਨਹੀਂ ਪਾਇਆ ਮੈਨੂੰ ਕੱਖ ਵੀ ਨਹੀਂ ਪਾਇਆ ਓਏ ਮੇਰੇ ਭਰਾ ਨੇ ਸਾਨੂੰ ਕੱਖ ਵੀ ਨਹੀਂ ਪਾਇਆ ਆਵੇ ਪਾਉਣ ਲੱਗੇ ਅਸੀਂ ਇਹ ਜਿੱਥੇ ਆ ਗਿਆ ਵਾ ਚਲੋ ਅਸੀਂ ਪਾਵਾਂਗੇ ਤੁਸੀਂ ਇਹ ਕਰੋ ਇਹ ਚੈੱਕ ਕਰੋ ਮੈਂ ਘਰੋਂ ਸਮਾਨ ਲੈ ਕੇ ਆਈ ਘਰੋਂ ਸਮਾਨ ਲੈਣ ਚੱਲੀਏ ਹਾਂਜੀ ਇੱਥੋਂ ਸਮਾਨ ਲੈ ਹੁਣ ਦੱਸ ਸ਼ੁਭਾਸ ਗਿੱਲ ਸਮਝ ਕੇ ਚੈੱਕ ਕਰਦੇ ਹੁਣ ਮੈਨੂੰ ਸਿਰਫ ਇੰਨਾ ਦੱਸ ਦੇ ਕਿ ਕਿਸੇ ਜਲਸੇ